ਆਖਰੀ ਖਾਣਾ। ਇਹ ਈਦ ਦੇ ਦਿਨ ਸਨ ਜਦੋਂ ਯਿਸੂ ਆਪਣੇ ਸ਼ਾਗਿਰਦਾਂ ਨਾਲ ਯਰੂਸ਼ਲਮ ਪਹੁੰਚਿਆ ਤੇ ਯਰੂਸ਼ਲਮ ਦੀਆਂ ਗਲੀਆਂ ਲੋਕਾਂ ਨਾਲ ਭਰੀਆਂ ਸਨ। ਇਸ ਲਈ ਕਿ ਪੂਰੀ ਦੁਨੀਆ ਤੋਂ ਲੋਕੀ ਈਦ ਮਨਾਉਣ ਲਈ ਯਰੂਸ਼ਲਮ ਆਏ ਸਨ। ਮਜ਼ਹਬੀ ਰਹਿਨੁਮਾ ਯਿਸੂ ਨੂੰ ਫੜਨਾ ਚਾਹੁੰਦੇ ਸਨ, ਪਰ ਲੋਕਾਂ ਦੇ ਡਰ ਤੋਂ ਯਿਸੂ ਨੂੰ ਹੱਥ ਨਹੀਂ ਸਨ ਪਾਉਂਦੇ। ਇਸ ਲਈ ਕਿ ਲੋਕੀ ਯਿਸੂ ਨੂੰ ਬੜੇ ਧਿਆਨ ਨਾਲ ਸੁਣਦੇ ਸਨ। ਉਹਨਾਂ ਦੀ ਇਹ ਮੁਸ਼ਕਲ ਯਿਸੂ ਦੇ ਇੱਕ ਸ਼ਾਗਿਰਦ ਯਾਨੀ ਯਹੂਦਾ ਇਸਕਰਿਊਤੀ ਨੇ ਹੱਲ ਕਰ ਦਿੱਤੀ। ਉਹ ਮਜ਼ਹਬੀ ਰਹਿਨੁਮਾਵਾਂ ਨੂੰ ਮਿਲਿਆ ਤੇ ਕਹਿਣ ਲੱਗਾ, ਜੇ ਮੈਂ ਯਿਸੂ ਨੂੰ ਉਸ ਵੇਲੇ ਤੁਹਾਡੇ ਹਵਾਲੇ ਕਰ ਦੇਵਾਂ ਜਦੋਂ ਲੋਕੀ ਉਹਦੇ ਨਾਲ ਨਾ ਹੋਣ, ਤੇ ਤੁਸੀਂ ਮੈਨੂੰ ਕੀ ਦਿਓਗੇ? ਮਜ਼ਹਬੀ ਰਹਿਨੁਮਾਵਾਂ ਨੇ ਕਿਹਾ, ਤੇਰਾ ਮਾਲ ਪਾਣੀ ਤੈਨੂੰ ਮਿਲ ਜਾਵੇਗਾ। ਉਸ ਤੋਂ ਬਾਅਦ ਯਹੂਦਾ ਤਾੜ ਵਿੱਚ ਰਿਹਾ ਕਿ ਕਦੋਂ ਯਿਸੂ ਕੱਲਾ ਹੋਵੇ ਤੇ ਉਹ ਉਹਨੂੰ ਫੜਾਵੇ। ਉਸ ਜ਼ਮਾਨੇ ਦਾ ਦਸਤੂਰ ਸੀ ਕਿ ਈਦ ਦਾ ਖਾਣਾ ਸਾਰੇ ਰਲ ਕੇ ਖਾਂਦੇ ਸੀ। ਜਦੋਂ ਯਿਸੂ ਤੇ ਉਹਨਾਂ ਦੇ ਸ਼ਾਗਿਰਦ ਈਦ ਦਾ ਖਾਣਾ ਖਾਣ ਲਈ ਬਹਿ ਗਏ ਤੇ ਯਿਸੂ ਨੇ ਆਖਿਆ, ਮੈਨੂੰ ਬੜਾ ਚਾਅ ਸੀ ਕਿ ਦੁੱਖ ਸਹਿਣ ਤੋਂ ਪਹਿਲਾਂ ਤੁਹਾਡੇ ਨਾਲ ਖਾਣਾ ਖਾਵਾਂ। ਤੇ ਖਾਣਾ ਖਾਣ ਤੋਂ ਪਹਿਲਾਂ ਯਿਸੂ ਉੱਠਿਆ ਤੇ ਆਪਣਾ ਚੋਗਾ ਲਾ ਕੇ ਤੌਲੀਆ ਆਪਣੇ ਲੱਕ ਤੇ ਬੰਨ੍ਹ ਲਿਆ। ਫਿਰ ਉਹਨੇ ਇੱਕ ਭਾਂਡੇ ਵਿੱਚ ਪਾਣੀ ਭਰਿਆ ਤੇ ਉਸ ਪਾਣੀ ਨਾਲ ਆਪਣੇ ਸ਼ਾਗਿਰਦਾਂ ਦੇ ਪੈਰ ਧੋਤੇ ਤੇ ਤੌਲੀਏ ਨਾਲ ਪੂੰਝੇ। ਪੈਰ ਧੋਣ ਤੋਂ ਬਾਅਦ ਯਿਸੂ ਨੇ ਫਿਰ ਤੋਂ ਆਪਣਾ ਕੁਰਤਾ ਪਾ ਲਿਆ ਤੇ ਕਹਿਣ ਲੱਗਾ, ਤੁਸੀਂ ਮੈਨੂੰ ਮਾਲਿਕ ਤੇ ਉਸਤਾਦ ਕਹਿੰਦੇ ਹੋ, ਇਸ ਲਈ ਕਿ ਮੈਂ ਹੈ ਵਾਂ। ਤੇ ਜੇ ਤੁਹਾਡਾ ਉਸਤਾਦ ਤੁਹਾਡੇ ਪੈਰ ਧੋ ਸਕਦਾ ਹੈ, ਤੇ ਫਿਰ ਤੁਹਾਡੇ ਤੇ ਵੀ ਫਰਜ਼ ਹੈ ਕਿ ਇੱਕ ਦੂਜੇ ਦੇ ਪੈਰ ਧੋਵੋ। ਇਸ ਲਈ ਕਿ ਨੌਕਰ ਆਪਣੇ ਮਾਲਿਕ ਤੋਂ ਵੱਡਾ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਨਮੂਨਾ ਦਿੱਤਾ ਹੈ, ਤੇ ਜੇ ਗੱਲ ਤੁਹਾਡੀ ਸਮਝ ਵਿੱਚ ਆ ਗਈ ਤੇ ਇਹਦੇ ਉੱਤੇ ਅਮਲ ਵੀ ਕਰੋ ਤੇ ਦੂਜਿਆਂ ਦੀ ਖਿਦਮਤ ਕਰੋ। ਇਹ ਕਹਿ ਕੇ ਯਿਸੂ ਨੇ ਇੱਕ ਰੋਟੀ ਲਈ ਤੇ ਸ਼ੁਕਰ ਕਰਕੇ ਤੋੜੀ ਤੇ ਆਪਣੇ ਸ਼ਾਗਿਰਦਾਂ ਨੂੰ ਦੇ ਕੇ ਆਖਿਆ, ਇਹ ਰੋਟੀ ਨੂੰ ਮੇਰਾ ਬਦਨ ਸਮਝ ਕੇ ਖਾਓ, ਜਿਹੜਾ ਮੈਂ ਤੁਹਾਡੇ ਵਾਸਤੇ ਦਿੰਦਾ ਹਾਂ। ਮੇਰੀ ਯਾਦਗਾਰੀ ਲਈ ਰਲ ਕੇ ਰੋਟੀ ਤੋੜਦੇ ਰਹੋ। ਇਹ ਕਹਿਣ ਤੋਂ ਬਾਅਦ ਅੰਗੂਰ ਦੇ ਸ਼ੀਰੇ ਦਾ ਪਿਆਲਾ ਲਿਆ ਤੇ ਆਪਣੇ ਸ਼ਾਗਿਰਦਾਂ ਨੂੰ ਦੇ ਕੇ ਆਖਿਆ, ਅੰਗੂਰ ਦੇ ਸ਼ੀਰੇ ਨੂੰ ਮੇਰਾ ਲਹੂ ਸਮਝੋ, ਜਿਹਦੇ ਨਾਲ ਨਵੇਂ ਅਹਿਦ ਉੱਤੇ ਮੋਹਰ ਹੋਵੇਗੀ, ਤੇ ਇਹ ਨਵਾਂ ਅਹਿਦ ਤੁਹਾਡੀ ਨਿਜਾਤ ਲਈ ਹੈ। ਇਹ ਗੱਲਾਂ ਕਹਿ ਕੇ ਯਿਸੂ ਨੇ ਆਪਣੇ ਸ਼ਾਗਿਰਦਾਂ ਨਾਲ ਰਲ ਕੇ ਹਮਦ ਦੇ ਗੀਤ ਗਾਏ ਤੇ ਫਿਰ ਆਪਣੇ ਸ਼ਾਗਿਰਦਾਂ ਨਾਲ ਇੱਕ ਬਾਗ ਵਿੱਚ ਚਲਾ ਗਿਆ।